ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ 22 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ। ਵਿਧਾਨ ਸਭਾ ਵਿੱਚ ਬੇਅਦਬੀ ਰੋਕੂ ਖਰੜਾ ਬਿੱਲ ਪੇਸ਼ ਕਰੇਗੀ ਪੰਜਾਬ ਸਰਕਾਰ। ਵਪਾਰਕ ਸਮਝੌਤੇ ਦੀ ਗੱਲਬਾਤ ਲਈ ਮੁੜ ਅਮਰੀਕਾ ਜਾਵੇਗੀ ਭਾਰਤੀ ਵਣਜ ਮੰਤਰਾਲੇ ਦੀ ਟੀਮ। ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਅਤੇ ਕਮੇਟੀ ਦੇ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 22 ਜੁਲਾਈ ਨੂੰ ਦਿਨ ਮੰਗਲਵਾਰ ਸਵੇਰੇ 11 ਵਜੇ ਨਿੱਜੀ ਰੂਪ ਵਿੱਚ ਪਹੁੰਚਣ ਦੇ ਹੁਕਮ ਦਿੱਤੇ ਗਏ ਹਨ। ਚੀਫ ਖਾਲਸਾ ਦੇ ਪ੍ਰਧਾਨ ਸਮੇਤ ਸਮੁੱਚੇ ਅਹੁਦੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਗੇ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਵਿਰੁੱਧ ਪਹੁੰਚੀਆਂ ਸ਼ਿਕਾਇਤਾਂ ਤੇ ਆਪਣਾ ਪੱਖ ਰੱਖਣ ਅਤੇ ਵਿਚਾਰ ਕਰਨ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਕੱਲ੍ਹ ਨੂੰ ਵਿਧਾਨ ਸਭਾ ਵਿੱਚ ਬੇਅਦਬੀ ਦੀਆਂ ਕਾਰਵਾਈਆਂ ਲਈ ਸਖਤ ਸਜ਼ਾ ਦੀ ਵਿਵਸਥਾ ਕਰਨ ਵਾਲਾ ਆਪਣਾ ਬੇਅਦਬੀ ਰੋਕੂ ਖਰੜਾ ਬਿੱਲ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਬਿੱਲ ਤੁਰੰਤ ਲਾਗੂ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਪਰਿਸ਼ਦ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਕਦਮ ਦਾ ਐਲਾਨ ਕਰਦੇ ਹੋਏ ਮਾਨ ਨੇ ਕਿਹਾ ਕਿ ਸਰਕਾਰ ਕਾਨੂੰਨ ਬਣਾਉਣ ਤੋਂ ਪਹਿਲਾਂ ਜਨਤਾ, ਧਾਰਮਿਕ ਸੰਗਠਨਾਂ ਅਤੇ ਕਾਨੂੰਨ ਸਾਜ਼ਾਂ ਦੇ ਵਿਚਾਰ ਲੈਣ ਦਾ ਇਰਾਦਾ ਰੱਖਦੀ ਹੈ। ਹਾਲਾਂਕਿ ਮਾਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕੀ ਨਵਾਂ ਬਿੱਲ, ਜੋ ਕਿ ਭਾਰਤੀ ਨਿਆਂ ਸੰਹਿਤਾ ਦਾ ਹਿੱਸਾ ਹੋਣ ਦੀ ਬਜਾਏ ਰਾਜ ਸਰਕਾਰ ਦਾ ਆਪਣਾ ਐਕਟ ਬਣਨ ਜਾ ਰਿਹਾ ਹੈ, ਉਸ ਵਿੱਚ ਬੇਅਦਬੀ ਲਈ ਮੌਤ ਦੀ ਸਜ਼ਾ ਸ਼ਾਮਿਲ ਹੋਵੇਗੀ ਜਾਂ ਨਹੀਂ। ਉਂਝ ਪਤਾ ਲੱਗਿਆ ਕਿ ਪ੍ਰਸਤਾਵਿਤ ਸਜ਼ਾ ਮੌਤ ਦੀ ਸਜ਼ਾ ਨਹੀਂ, ਸਗੋਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਭਾਰਤੀ ਵਣਜ ਮੰਤਰਾਲੇ ਦੀ ਟੀਮ ਪ੍ਰਸਤਾਵਿਤ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਗੱਲਬਾਤ ਦੇ ਇੱਕ ਹੋਰ ਦੌਰ ਲਈ ਜਲਦ ਹੀ ਵਾਸ਼ਿੰਗਟਨ ਦਾ ਦੌਰਾ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਦੌਰੇ ਦੌਰਾਨ ਅੰਤਰਿਮ ਅਤੇ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੋਵਾਂ ਨੁਕਤਿਆਂ ਤੇ ਗੱਲਬਾਤ ਹੋਵੇਗੀ। ਦੌਰੇ ਦੀਆਂ ਤਰੀਕਾਂ ਅਜੇ ਤੈਅ ਨਹੀਂ ਹੋਈਆਂ ਹਨ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਟੀਮ ਦੇ ਅਗਲੇ ਹਫ਼ਤੇ ਵਾਸ਼ਿੰਗਟਨ ਜਾਣ ਦੀ ਉਮੀਦ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਦੀ ਅਗਵਾਈ ਵਾਲੀ ਭਾਰਤੀ ਟੀਮ ਸਮਝੌਤੇ ਬਾਰੇ ਗੱਲਬਾਤ ਪੂਰੀ ਕਰਨ ਤੋਂ ਬਾਅਦ ਵਾਸ਼ਿੰਗਟਨ ਤੋਂ ਪਰਤੀ ਸੀ। ਇਹ ਦੌਰਾ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਨੇ ਵਾਧੂ ਆਯਾਤ ਡਿਊਟੀਆਂ ਲਗਾਉਣ ਦੀ ਮਿਆਦ 1 ਅਗਸਤ ਤੱਕ ਵਧਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਵ ਨੂੰ ਹਥਿਆਰਾਂ ਦੀ ਸਪਲਾਈ ਰੋਕਣ ਸੰਬੰਧੀ ਹੁਕਮ ਜਾਰੀ ਕਰਨ ਦੇ ਕੁਝ ਦਿਨ ਬਾਅਦ ਕਿਹਾ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਹੋਰ ਹਥਿਆਰ ਭੇਜੇ ਜਾਣਗੇ। ਉਹਨਾਂ ਦਾ ਇਹ ਬਿਆਨ ਪੈਂਟਾਗਨ ਵੱਲੋਂ ਪਿਛਲੇ ਹਫ਼ਤੇ ਕੀਤੇ ਗਏ ਐਲਾਨ ਤੋਂ ਬਾਅਦ ਉਹਨਾਂ ਦੇ ਅਚਾਨਕ ਬਦਲੇ ਰੁਖ ਨੂੰ ਦਰਸਾਉਂਦਾ ਹੈ। ਪੈਂਟਾਗਨ ਨੇ ਕਿਹਾ ਸੀ ਕਿ ਉਹ ਯੂਕਰੇਨ ਨੂੰ ਹਵਾਈ ਹਮਲਿਆਂ ਤੋਂ ਬਚਾਅ ਕਰਨ ਵਾਲੀਆਂ ਮਿਸਾਈਲਾਂ, ਸਟੀਕ ਨਿਸ਼ਾਨੇ ਲਾਉਣ ਵਾਲੀਆਂ ਤੋਪਾਂ ਵਰਗੇ ਕੁਝ ਹਥਿਆਰਾਂ ਦੀ ਸਪਲਾਈ ਰੋਕ ਰਿਹਾ ਹੈ। ਇਹ ਹੁਕਮ ਇਸ ਕਰਕੇ ਦਿੱਤਾ ਗਿਆ ਸੀ ਕਿਉਂਕਿ ਅਮਰੀਕਾ ਇਸ ਗੱਲ ਨੂੰ ਲੈ ਕੇ ਫਿਕਰਮੰਦ ਸੀ ਕਿ ਉਸ ਦੇ ਆਪਣੇ ਹਥਿਆਰਾਂ ਦਾ ਭੰਡਾਰ ਬਹੁਤ ਘਟ ਗਿਆ ਹੈ। ਯੂਕਰੇਨ ਨੂੰ ਹੋਰ ਹਥਿਆਰ ਭੇਜਣ ਸੰਬੰਧੀ ਕੀਤੇ ਸਵਾਲ ਤੇ ਡੋਨਾਲਡ ਟਰੰਪ ਨੇ ਕਿਹਾ ਕਿ ਸਾਨੂੰ ਅਜਿਹਾ ਕਰਨਾ ਹੀ ਹੋਵੇਗਾ। ਯੂਕਰੇਨ ਨੂੰ ਆਪਣੀ ਰੱਖਿਆ ਕਰਨ ਵਿੱਚ ਸਮਰੱਥ ਹੋਣਾ ਪਵੇਗਾ। ਉਹਨਾਂ ਤੇ ਭਾਰੀ ਹਮਲੇ ਹੋ ਰਹੇ ਹਨ। ਅਸੀਂ ਕੁਝ ਹੋਰ ਹਥਿਆਰ, ਖਾਸ ਕਰ ਰੱਖਿਆ ਕਰਨ ਵਾਲੇ ਹਥਿਆਰ ਭੇਜਣ ਜਾ ਰਹੇ ਹਾਂ। ਪੈਂਟਾਗਨ ਨੇ ਸੋਮਵਾਰ ਦੇਰ ਰਾਤ ਪੁਸ਼ਟੀ ਕੀਤੀ ਕਿ ਟਰੰਪ ਦੇ ਨਿਰਦੇਸ਼ ਤੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਮੁੜ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਉਹ ਆਪਣਾ ਬਚਾਅ ਕਰ ਸਕੇ, ਜਦਕਿ ਅਮਰੀਕਾ ਇੱਕ ਸਥਾਈ ਸ਼ਾਂਤੀ ਕਾਇਮ ਕਰਨ ਤੇ ਹਿੰਸਾ ਰੋਕਣ ਲਈ ਕੰਮ ਕਰ ਰਿਹਾ ਹੈ। ਹਾਲਾਂਕਿ ਪੈਂਟਾਗਨ ਦੇ ਤਰਜਮਾਨ ਸ਼ੀਨ ਪਰਨੈਲ ਨੇ ਇਹ ਵੀ ਆਖਿਆ ਕਿ ਟਰੰਪ ਪੂਰੀ ਦੁਨੀਆ ਵਿੱਚ ਸੈਨਿਕ ਸਾਧਨਾਂ ਦੀ ਸਪਲਾਈ ਦੀ ਨਜ਼ਰਸਾਨੀ ਕਰ ਰਹੇ ਹਨ, ਜੋ ਅਮਰੀਕਾ ਫਸਟ ਰੱਖਿਆ ਨੀਤੀ ਦਾ ਹਿੱਸਾ ਹੈ। ਭਗਵੰਤ ਮਾਨ ਸਰਕਾਰ ਹੁਣ ਬਿਲਕੁਲ ਆਰਐਸਐਸ ਤੇ ਭਾਜਪਾ ਤੇ ਰਾਹ ਦੇ ਉੱਤੇ ਚੱਲ ਰਹੀ ਹੈਗੀ ਆ, ਔਰ ਜਿਨ੍ਹਾਂ ਨੇ ਇਹ ਕਹਿ ਕੇ ਵੋਟਾਂ ਲਈਆਂ ਵੀ ਬਰਗਾੜੀ ਦਾ ਬੇਅਦਬੀ ਕਾਂਡ ਦਾ ਮਸਲਾ ਤੇ ਬਾਈਬਲ ਕਲਾਂ ਗੋਲੀ ਕਾਂਡ ਅਸੀਂ ਨਿਪਰੇ ਚਾੜਾਂਗੇ, ਉਹ ਤਾਂ ਲੱਗਿਆ ਨਹੀਂ ਵੀ ਕਿਤੇ ਨਿਪਰੇ ਚਾੜਿਆ ਹੋਵੇ। ਹੁਣ ਇਹਦੇ ਚੋਂ ਕੀ ਕੱਢਣਾ ਚਾਹੁੰਦੀ ਸਰਕਾਰ? ਬੇਅਦਬੀਆਂ ਦਾ ਕਾਨੂੰਨ ਬਣਾਉਣ ਸੰਬੰਧੀ ਇਜਲਾਸ ਸੱਦਣ ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਅਜਿਹਾ ਕਾਨੂੰਨ ਕੇਵਲ ਵੋਟ ਬੈਂਕ ਬਣਾਉਣ ਲਈ ਹੈ। ਸਰਕਾਰ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਭਾਵੁਕ ਕਰਕੇ ਆਪਣਾ ਮਤਲਬ ਕੱਢਣਾ ਚਾਹੁੰਦੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਹੜਾ ਕਾਨੂੰਨ ਇਹ ਲਿਆਉਣ ਦੀ ਗੱਲ ਕਰ ਰਹੇ ਹਨ, ਅਜਿਹਾ ਕਾਨੂੰਨ ਤਾਂ ਪਹਿਲਾਂ ਅਕਾਲੀ ਸਰਕਾਰ ਵੀ ਪੇਸ਼ ਕਰ ਚੁੱਕੀ ਹੈ, ਪਰ ਕਾਨੂੰਨ ਬਣਾਉਣ ਲਈ ਇਸ ਨੂੰ ਪੇਸ਼ ਕਰਨ ਅਤੇ ਕਾਨੂੰਨ ਲਾਗੂ ਹੋਣ ਵਿੱਚ ਬਹੁਤ ਫਰਕ ਹੁੰਦਾ ਹੈ। ਭਗਵੰਤ ਮਾਨ ਸਰਕਾਰ ਹੁਣ ਬਿਲਕੁਲ ਆਰਐਸਐਸ ਤੇ ਭਾਜਪਾ ਤੇ ਰਾਹ ਦੇ ਉੱਤੇ ਚੱਲ ਰਹੀ ਹੈਗੀ ਆ, ਔਰ ਉਹ ਇਹ ਕੰਮਾਂ ਦੇ ਵਿੱਚ ਰੁੱਝੀ ਹੋਈ ਆ ਵੀ ਜਿੱਥੇ ਆਮ ਜਨਤਾ ਦੇ ਜਿਹੜੇ ਇਮੋਸ਼ਨ ਆ ਉਹਦੇ ਵਿੱਚੋਂ ਵੋਟਾਂ ਕਿੱਦਾਂ ਕੱਢਣੀਆਂ ਹੈਗੀਆਂ। ਜਿੱਥੋਂ ਤੱਕ ਜਿਹੜਾ ਭਗਵੰਤ ਮਾਨ ਸਰਕਾਰ ਕਹਿ ਰਹੀ ਵੀ ਅਸੀਂ ਬੇਅਦਬੀਆਂ ਵਾਲੇ ਮਸਲੇ ਤੇ ਬਿੱਲ ਲੈ ਕੇ ਆਉਣਾ,
ਇਹ ਅਕਾਲੀ ਭਾਜਪਾ ਸਰਕਾਰ ਨੇ ਵੀ ਲਿਆਂਦਾ, ਕੈਪਟਨ ਸਰਕਾਰ ਨੇ ਵੀ ਲਿਆਂਦਾ, ਪਰ ਜਿਹੜੀ ਆ ਕੇਂਦਰ ਨੇ ਮਨਜ਼ੂਰੀ ਨਾ ਦਿੱਤੀ, ਕਿਉਂਕਿ ਭਗਵੰਤ ਮਾਨ ਜੀ ਅਮਿਤ ਸ਼ਾਹ ਨਾਲ ਬੜੀ ਸੋਹਣੀ ਸਾਂਝ ਆ ਉਹਨਾਂ ਨੂੰ ਲੱਗਦਾ ਵੀ ਸਾਨੂੰ ਮਿਲ ਜਾਣੀ ਆ। ਔਰ ਜਿਨ੍ਹਾਂ ਨੇ ਇਹ ਕਹਿ ਕੇ ਵੋਟਾਂ ਲਈਆਂ ਵੀ ਬਰਗਾੜੀ ਦਾ ਬੇਅਦਬੀ ਕਾਂਡ ਦਾ ਮਸਲਾ ਤੇ ਬਾਈਬਲ ਕਲਾਂ ਗੋਲੀ ਕਾਂਡ ਅਸੀਂ ਨਿਪਰੇ ਚਾੜਾਂਗੇ, ਉਹ ਤਾਂ ਲੱਗਿਆ ਨਹੀਂ ਵੀ ਕਿਤੇ ਨਿਪਰੇ ਚਾੜਿਆ ਹੋਵੇ। ਹੁਣ ਇਹਦੇ ਚੋਂ ਕੀ ਕੱਢਣਾ ਚਾਹੁੰਦੀ ਸਰਕਾਰ? ਅੱਜ ਦਾ ਵਿਧਾਨ ਸਭਾ ਦਾ ਇਜਲਾਸ ਚਾਹੀਦਾ ਹੈ ਵੀ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਆ ਉਹਦੇ ਤੇ ਚਰਚਾ ਕਰ ਲਓ। ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਭਲਾਈ ਲਈ ਕੀ ਕੰਮ ਕੀਤੇ ਉਹਦੇ ਤੇ ਚਰਚਾ ਕਰ ਲਓ। ਪੰਜਾਬ ਦੇ ਅੰਦਰ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। ਐਮਐਸਪੀ ਤੁਸੀਂ ਆਂਦੇ ਹੋ ਵੀ ਟਰਾਲੀ ਲੱਥਣੀ ਚਾਹੀਦੀ, ਕਿਸਾਨ ਦਾ ਇੰਨਾ ਕੰਮ ਮੰਡੀ ਚ ਆ ਕੇ ਟਰਾਲੀ ਲਾਵੇ, ਮੁੜ ਕੇ ਸਾਡਾ ਕੰਮ ਖਰੀਦਣਾ। ਮੱਕੀ ਮੂੰਗੀ ਰੋਲ ਰਹੀ ਪੰਜਾਬ ਚ, ਉਹ 'ਚ ਚਰਚਾ ਕਰ ਲਓ। ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਚੜਿਆ, ਉੱਤੇ ਚਰਚਾ ਕਰ ਲਓ। ਹੁਣ ਬਿਜਲੀ ਬੋਰਡ ਨਿੱਜੀਕਰਨ ਦੇ ਵਿੱਚ ਵਧਿਆ ਹੋਇਆ, ਤੁਹਾਡੀ ਸਰਕਾਰ ਨੇ ਲਾਲੜੂ ਤੇ ਖਰੜ ਵਾਲੀਆਂ ਸਬ ਡਿਵੀਜ਼ਨਾਂ ਪ੍ਰਾਈਵੇਟ ਹੱਥਾਂ ਵਿੱਚ ਦਿੱਤੀਆਂ, ਤੁਸੀਂ ਕੁਝ ਨਹੀਂ ਬੋਲ ਰਹੇ, ਮੋਦੀ ਨਾਲ ਰਲ ਕੇ ਨਿੱਜੀਕਰਨ ਕਰ ਰਹੇ ਜੇ, ਉਹਦੇ ਤੇ ਚਰਚਾ ਕਰ ਲਓ। ਤੁਸੀਂ ਲੈਂਡ ਪੂਲਿੰਗ ਪਾਲਿਸੀ ਤੇ ਚਰਚਾ ਕਰੋ, ਜਿਹੜਾ ਤੁਸੀਂ ਸੁਨਹਿਰਾ ਦੱਸ ਰਹੇ, ਪਤਾ ਲੱਗੇ ਕਿਸਾਨਾਂ ਦੇ ਹੱਕ 'ਚ ਆ ਕਿ ਕਿਸਾਨਾਂ ਦੇ ਵਿਰੋਧ 'ਚ ਆ। ਅਮਰੀਕਾ ਵਾਲੇ ਸਮਝੌਤੇ ਤੇ ਤੁਸੀਂ ਬਿਲਕੁਲ ਨਾ ਕੇਜਰੀਵਾਲ ਨੇ ਬੋਲਣਾ, ਨਾ ਭਗਵੰਤ ਮਾਨ ਜੀ ਤੁਸੀਂ ਬੋਲਣਾ ਵੀ ਜਿਹਦੇ ਨਾਲ ਦੇਸ਼ ਦੀ ਖੇਤੀ ਤਬਾਹ ਹੋਣੀ ਆ, ਹੋਰ ਕਾਰੋਬਾਰ ਤੇ ਅਸਰ ਪੈਣਾ। ਤਾਂ ਇਸ ਕਰਕੇ ਜਿਹੜੇ ਆਮ ਜਨਤਾ ਦੇ ਮੁੱਦੇ ਆ ਉਹਨਾਂ ਨੂੰ ਭੁਲਾਉਣ ਲਈ ਔਰ ਆਪਣੇ ਢੰਗ ਨਾਲ ਸਿਆਸੀ ਰੋਟੀਆਂ ਸੇਕਣ ਲਈ ਅੱਜ ਦਾ ਇਜਲਾਸ ਸੱਦਿਆ ਗਿਆ ਵਾ। ਜੇ ਸਰਕਾਰ ਸੱਚੀ ਆ, ਐਸਵਾਈਐਲ ਤੇ ਵੀ ਦੋਗਲਾ ਚਿਹਰਾ ਵਾ ਭਗਵੰਤ ਮਾਨ ਸਰਕਾਰ ਦਾ। ਕਦੀ ਵੀ ਉਹ ਸਪਸ਼ਟਤਾ ਦੇ ਵਿੱਚ ਨਾ ਤਾਂ ਸਟੈਂਡ ਲੈ ਰਹੀ ਆ, ਨਾ ਕੋ ਉਹਨੂੰ ਨਿਬੇੜਨ ਵਾਲੇ ਪਾਸੇ ਯਤਨ ਹੈਗੇ, ਤੇ ਨਾ ਇਹ ਨਿਬੜਨਾ ਹੀ ਆ। ਇਹ 75 ਸਾਲਾਂ ਤੋਂ ਕੇਂਦਰ ਨੇ ਇੱਕ ਮੁੱਦਾ ਪਛਾਲਿਆ ਹੋਇਆ ਔਰ ਚੱਲਦਾ ਰਹਿਣਾ ਵਾ। ਔਰ ਜਿਹੜੀਆਂ ਇਹਦੀਆਂ ਤਰੀਕਾਂ ਤੈਅ ਹੋ ਰਹੀਆਂ ਵਾ, ਇਹ ਕੇਂਦਰ ਨਾਲ ਰਲ ਕੇ ਹੋ ਰਹੀਆਂ ਭਗਵੰਤ ਮਾਨ ਲਈ ਵੀ ਜਿਹੜੇ ਆਮ ਲੋਕਾਂ ਦੇ ਮੁੱਦੇ ਆ ਉਹ ਵੱਡੇ ਰੌਲੇ ਦੇ ਵਿੱਚ ਉਲਝਦੇ ਰਹਿਣ। ਔਰ ਇਸ ਕਰਕੇ ਲੋਕਾਂ ਨੂੰ ਸੱਦਾ ਵੀ ਜਿਹੜਾ 14 ਜੁਲਾਈ 2025 ਨੂੰ ਪੂਰੇ ਪੰਜਾਬ ਦੇ ਅੰਦਰ ਵੱਡੇ ਇਕੱਠ ਜਿਹੜੇ ਆ ਬਿਜਲੀ ਦਫ਼ਤਰਾਂ ਦੇ ਅੱਗੇ ਹੋ ਰਹੇ ਆ, ਉਹਨਾਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵੋ। ਇਹਨਾਂ ਦਾ ਰਾਜ ਹੀ ਖਤਮ ਹੋਣ ਨੂੰ ਕਰਦਾ। ਇਹਨਾਂ ਨੇ ਸੈਸ਼ਨ ਕੀ ਮੁਕਾਣਾ ਹੈ, ਇਹਨਾਂ ਕੋ ਕੰਮ ਹੀ ਹੈ ਨਹੀਂ ਕਿਸੇ ਕਿਸਮ ਦਾ। ਪਹਿਲੇ ਕੇਜਰੀਵਾਲ ਨੂੰ ਪੁੱਛਦੇ ਨੇ, ਜੇ ਉਹਨੇ ਕਹਿਤਾ ਹੋਣਾ ਕਿ ਅੱਜ ਕੋਈ ਹੋਰ ਕੰਮ ਹੈ ਨਹੀਂ, ਕੱਲ ਵੀ ਫਰਾਡ ਹੀ ਮਾਰਨਾ। ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ ਤਾਂ ਜੋ ਨਾਜ਼ੁਕ ਮੁੱਦੇ ਉਠਾਏ ਜਾ ਸਕਣ। ਇਹਨਾਂ ਦਾ ਰਾਜ ਹੀ ਖਤਮ ਹੋਣ ਨੂੰ ਕਰਦਾ ਜੀ। ਇਹਨਾਂ ਨੇ ਸੈਸ਼ਨ ਕੀ ਮੁਕਾਣਾ ਹੈ, ਇਹਨਾਂ ਕੋ ਕੰਮ ਹੀ ਹੈ ਨਹੀਂ ਕਿਸੇ ਕਿਸਮ ਦਾ। ਪਹਿਲੇ ਕੇਜਰੀਵਾਲ ਨੂੰ ਪੁੱਛਦੇ ਨੇ, ਜੇ ਉਹਨੇ ਕਹਿਤਾ होना कि आज कोई और काम है नहीं, कल भी फ्रॉड ही मारना चाहिए कोई। अभी तक आप सबसे बड़ी बात देखिए, एज लीडर ऑफ द ऑपोजिशन जो इन्होंने कल कानून लेकर आना उसकी कॉपी हमारे पास नहीं, मिनट्स कुछ भी नहीं आया जी। कोई मिनट्स कितों आने, इन्हों को आप कॉपी तैयार नहीं है, तो डू यू थिंक दे आर सीरियस? समझते हो तुम सीरियस है नहीं? ਪੰਜਾਬ ਵਿੱਚ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਰਹੀ ਹੈ ਅਤੇ ਲੈਂਡ ਪੂਲਿੰਗ ਘੁਟਾਲੇ ਵਰਗੇ ਅਹਿਮ ਮੁੱਦਿਆਂ ਤੇ ਚਰਚਾ ਹੋਣੀ ਬਹੁਤ ਜ਼ਰੂਰੀ ਹੈ। ਪਰ ਆਮ ਆਦਮੀ ਪਾਰਟੀ ਦੇ ਨਕਲੀ ਇਨਕਲਾਬੀਆਂ ਕੋਲ ਪੰਜਾਬ ਦੀ ਸੇਵਾ ਕਰਨ ਲਈ ਸਿਰਫ 11 ਮਿੰਟ ਸਨ। ਉਹਨਾਂ ਕਹੇ ਕਿ ਵਿਧਾਨ ਸਭਾ ਸੈਸ਼ਨ ਦਾ ਖਰਚ ਪ੍ਰਤੀ ਦਿਨ 1 ਕਰੋੜ ਰੁਪਏ ਹੈ। ਅੱਜ ਲੋਕਾਂ ਦੇ ਪੈਸੇ ਦਾ 9 ਲੱਖ ਪ੍ਰति मिनट बर्बाद होया है। कंप्लेंट ऐसे है, मेरी एक वीडियो को इन्होंने तोड़ा मरोड़ा है। मैंने वो कंप्लेंट सेक्टर 3 पुलिस स्टेशन में दे रखी है। पुलिस कंप्लेंट है, आई हैव गिवन देम, वो अपना पेन ड्राइव भी दी है और मैंने कहा है कि इनके खिलाफ इन्वेस्टिगेशन कीजिए और केस दर्ज कीजिए। और उसमें क्रिमिनल कॉन्स्पिरेसी में केजरीवाल है, भगवंत है, ये इनका फर्जी फाइनेंस मिनिस्टर है और अमन अरोड़ा, चारों पर है। अगर मैं 1-2 दिन और पुलिस को दूंगा चंडीगढ़ की, अगर कोई कार्रवाई ये नहीं करेंगे, क्योंकि मुझे खदशा है, क्योंकि भगवंत मान तो सीधा मिनिस्टर ऑफ होम अफेयर्स जो हैं अमित शाह जी, उसका आदमी, चीफ मिनिस्टर के खिलाफ कार्रवाई होती कि नहीं, इससे ही प्रूव हो जाएगी। इसके बाद अगर ये कार्रवाई करेंगे तो समझ आ जाएगी, नहीं करेंगे तो आप साफ समझ लीजिए, नहीं तो फिर मैं कोर्ट दूँ।
ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਰਾਤੋਂ ਰਾਤ ਯੂਕਰੇਨ ਤੇ 728 ਸ਼ਾਹੇਦ ਅਤੇ ਡਿਕੋਏ ਡਰੋਨ ਦੇ ਨਾਲ-ਨਾਲ 13 ਮਿਜ਼ਾਈਲਾਂ ਦਾਗੀਆਂ ਹਨ। ਸੈਨਾ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਹਵਾਈ ਰੱਖਿਆ ਨੇ 296 ਡਰੋਨ ਅਤੇ 7 ਮਿਜ਼ਾਈਲਾਂ ਨੂੰ ਡੇਗ ਦਿੱਤਾ, ਜਦੋਂ ਕਿ 415 ਹੋਰ ਡਰੋਨ ਰਡਾਰਾਂ ਤੋਂ ਗੁੰਮ ਹੋ ਗਏ ਜਾਂ ਜਾਮ ਹੋ ਗਏ। ਇਸ ਹਮਲੇ ਵਿੱਚ ਜ਼ਿਆਦਾਤਰ ਯੂਕਰੇਨ ਦੇ ਪੱਛਮੀ ਵੋਲਨ ਖੇਤਰ ਅਤੇ ਵੋਲਨ ਖੇਤਰ ਦੀ ਰਾਜਧਾਨੀ ਲੁਸਤਕ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਕਿ ਯੂਕਰੇਨ ਦੇ ਉੱਤਰ ਪੱਛਮ ਵਿੱਚ ਪੋਲੈਂਡ ਅਤੇ ਬੈਲਾਰੂਸ ਦੀ ਸਰਹੱਦ ਨਾਲ ਲੱਗਦੇ ਹਨ। ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮੁੱਦੇ ਤੇ ਅੱਜ ਚੌਥੇ ਗੇੜ ਦੀ ਵਿਚੋਲਗੀ ਵਾਰਤਾ ਦਿੱਲੀ ਵਿੱਚ ਕਾਫੀ ਸੁਖਾਵੇਂ ਮਾਹੌਲ ਵਿੱਚ ਹੋਈ, ਜਿਸ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ CR ਪਾਟਿਲ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਾਮਿਲ ਹੋਏ। ਕਰੀਬ 1.5 ਘੰਟਾ ਚੱਲੀ ਇਸ ਮੀਟਿੰਗ ਵਿੱਚ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਕੱਲੀ ਭਾਖੜਾ ਨਹਿਰ ਕਾਫੀ ਨਹੀਂ, ਬਲਕਿ ਹਰਿਆਣਾ ਨੂੰ ਬਦਲ ਵਜੋਂ ਇੱਕ ਹੋਰ ਨਹਿਰ ਦੀ ਲੋੜ ਹੈ। ਸੈਣੀ ਨੇ ਕਿਹਾ ਕਿ ਭਾਖੜਾ ਨਹਿਰ 70 ਸਾਲ ਪੁਰਾਣੀ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਲੀਲ ਨੂੰ ਕੱਟਦਿਆਂ ਕਿਹਾ ਕਿ ਭਾਖੜਾ ਨਹਿਰ ਪੁਰਾਣੀ ਹੋਣ ਦੀ ਸੂਰਤ ਵਿੱਚ ਹਰਿਆਣਾ ਨਹਿਰ ਦੀ ਮੁਰੰਮਤ ਵਗੈਰਾ ਕਰ ਸਕਦਾ ਹੈ। ਰਾਜਸਥਾਨ ਕੋਲ ਵੀ ਇੱਕ ਹੀ ਨਹਿਰ ਹੈ ਜਿਸ ਰਾਹੀਂ ਪਾਣੀ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਯਮੁਨਾ ਸਤਲੁਜ ਲਿੰਕ ਨਹਿਰ ਤਹਿਤ ਯਮੁਨਾ ਦੇ ਪਾਣੀਆਂ ਵਿੱਚ ਪੰਜਾਬ ਨੂੰ ਭਾਈਵਾਲ ਬਣਾਇਆ ਜਾਵੇ। ਭਗਵੰਤ ਮਾਨ ਨੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੇ ਦੇਸ਼ ਪ੍ਰਤੀ ਯੋਗਦਾਨ ਦਾ ਹਵਾਲਾ ਵੀ ਦਿੱਤਾ। ਇਸ ਦੌਰਾਨ ਕੇਂਦਰੀ ਜਲ ਸ਼ਕਤੀ ਮੰਤਰੀ ਪਾਟਿਲ ਵਧੇਰੇ ਸਮਾਂ ਦੋਵੇਂ ਮੁੱਖ ਮੰਤਰੀਆਂ ਨੂੰ ਸੁਣਦੇ ਰਹੇ। ਮੀਟਿੰਗ ਵਿੱਚ ਅੱਜ BBMB ਦੇ ਡੈਮਾਂ ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤੈਨਾਤੀ ਦਾ ਮੁੱਦਾ ਵੀ ਉੱਠਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਹੱਦੀ ਸੂਬੇ ਵਿੱਚ ਪੰਜਾਬ ਪੁਲਿਸ ਡੈਮਾਂ ਦੀ ਸੁਰੱਖਿਆ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਕੇਂਦਰੀ ਬਲਾਂ ਦੀ ਕੋਈ ਲੋੜ ਨਹੀਂ ਹੈ। ਮਾਨ ਨੇ BBMB ਦੀ ਪੱਖਪਾਤੀ ਭੂਮਿਕਾ ਬਾਰੇ ਕੇਂਦਰੀ ਮੰਤਰੀ ਕੋਲ ਸ਼ਿਕਾਇਤ ਵੀ ਕੀਤੀ। ਮੁੱਖ ਮੰਤਰੀ ਨੇ ਹਰਿਆਣਾ ਨੂੰ ਦਿੱਤੇ ਵਾਧੂ ਪਾਣੀ ਬਾਰੇ ਕਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਵਰਤ ਚੁੱਕਿਆ ਸੀ, ਪਰ ਪੰਜਾਬ ਨੇ ਮਨੁੱਖੀ ਆਧਾਰ ਤੇ 4000 ਕਿਊਸਿਕ ਪਾਣੀ ਹੋਰ ਦੇ ਦਿੱਤਾ ਸੀ।